ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਚੌਧਰੀ ਨਿਜ਼ਾਮਦੀਨ ਦਾ ਦੇਸੀ ਖੋਤਾ ਤੇ ਉਹਦੇ ਵਲੈਤੀ ਟੀਟਣੇ। ਹਾਣੇ ਮੁੰਡਿਆਂ ਖੁੰਡਿਆਂ ਦੇ ਦੰਦ ਨਿਕਲਣੇ ਸ਼ੁਰੂ ਹੋ ਗਏ ਨੇ ਵੀ ਇਹ ਦੇਸੀ ਖੋਤਾ ਵਲੈਤੀ ਟੀਟਣੇ ਗੱਲ ਕੀ ਹੈ। ਪੁੱਤਰ ਜੇ ਤੁਸੀਂ ਵਾਕਈ ਸਮਝਣਾ ਹੈ ਵੀ ਖੋਤਾ ਟੀਟਣੇ ਮਾਰੇ ਤੇ ਉਹ ਬੰਦ ਕਿਵੇਂ ਕਰਾਈਦੇ ਨੇ ਤੇ ਕਿਸੇ ਬਜ਼ੁਰਗ ਨਾਲ ਰਾਬਤਾ ਕਰੋ। ਚੰਗਾ ਬਜ਼ੁਰਗ ਤੁਹਾਨੂੰ ਲੱਭ ਗਿਆ ਤੇ ਉਹ ਤੁਹਾਨੂੰ ਸਿਖਾ ਦੇਗਾ ਵੀ ਖੋਤਾ ਟੀਟਣੇ ਮਾਰੇ ਤੇ ਉਹ ਬੰਦ ਕਿਵੇਂ ਕਰਾਉਣੇ ਨੇ। ਤੇ ਜੇ ਤੁਹਾਨੂੰ ਕਿਸੇ ਬਜ਼ੁਰਗ ਨੇ ਕੰਮ ਕਰਕੇ ਵਿਖਾ ਦਿੱਤਾ ਤੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਉਦੋਂ ਬਾਅਦ ਤੁਸੀਂ ਕਿਸੇ ਬਜ਼ੁਰਗ ਦੇ ਲਾਗੇ ਬਹਿ ਕੇ ਖੱਪ ਰੌਲਾ ਨਹੀਂ ਪਾਓਗੇ। ਤੁਹਾਨੂੰ ਪਤਾ ਲੱਗ ਜਾਏਗਾ ਵੀ ਇਸ ਬਜ਼ੁਰਗ ਨੇ ਬੰਦ ਕਰ ਦੇਣੇ ਨੇ ਸਾਡੇ ਟੀਟਣੇ ਵੀ। ਹੁਣ ਆਉਣੇ ਅੱਜ ਦੇ ਵੀਲੌਗ ਵਾਲੇ ਪਾਸੇ। ਅੱਜ ਦਾ ਵੀਲੌਗ ਜਿਹੜਾ ਉਹਦੇ ਵਾਸਤੇ ਤੁਹਾਨੂੰ ਇੱਕ ਲਤੀਫਾ ਸੁਣਾਵਾਂਗੇ ਅਸੀਂ। ਲਤੀਫਾ ਸਾਨੂੰ ਘੱਲਿਆ ਸਮੀ ਖਾਨ ਸਾਹਿਬ ਨੇ। ਉਹ ਲਤੀਫਾ ਐਡਾ ਜਾਨਦਾਰ ਹੈ ਵੀ ਅੱਜ ਦਾ ਪੂਰਾ ਜਿਹੜਾ ਸਿਆਸੀ ਮਾਹੌਲ ਹੈ ਨਾ ਉਸ ਪੂਰੇ ਲਤੀਫੇ ਦੇ ਵਿੱਚ ਫਿੱਟ ਹੋ ਜਾਂਦਾ ਹੈ। ਉਸ ਲਤੀਫੇ ਨੂੰ ਸੁਣ ਕੇ ਸਾਨੂੰ ਸਮਝ ਆ ਜਾਂਦਾ ਵੀ ਚੌਧਰੀ ਨਿਜ਼ਾਮਦੀਨ, ਉਹਦਾ ਦੇਸੀ ਖੋਤਾ, ਵਲੈਤੀ ਟੀਟਣੇ, ਸ਼ਰੀਫ ਟੱਬਰ, ਜ਼ਰਦਾਰੀ, ਪਾਕਿਸਤਾਨ ਦੀ ਆਵਾਮ, ਪਾਕਿਸਤਾਨ ਦੇ ਹਾਲਾਤ, ਇਹ ਸਾਰਾ ਕੁਝ ਹੋ ਕੀ ਰਿਹਾ। ਪਹਿਲਾਂ ਤੁਹਾਡੇ ਸਾਹਮਣੇ ਲਤੀਫਾ ਰੱਖਾਂਗੇ। ਸਮੀ ਖਾਨ ਸਾਹਿਬ ਨੇ ਕਮੈਂਟਸ ਦੀ ਸ਼ਕਲ 'ਚ ਘੱਲਿਆ ਸੀ ਤੇ ਸਾਡੇ ਤੇ ਪਾਬੰਦੀ ਇਹ ਲਾਈ ਸੀ ਵੀ ਜੀ ਮੈਂ ਤੇ ਉਰਦੂ 'ਚ ਲਿਖ ਰਿਹਾ ਪਰ ਤੁਸੀਂ ਇਹਨੂੰ ਪੰਜਾਬੀ 'ਚ ਸੁਣਾਉਣਾ। ਹੁਣ ਸੁਣੋ ਫਿਰ ਇਹ ਲਤੀਫਾ ਜਿਹੜਾ ਸਮੀ ਖਾਨ ਸਾਹਿਬ ਨੇ ਘੱਲਿਆ ਸੀ। ਉਹ ਆਂਦੇ ਨੇ ਕਿ ਇੱਕ ਵਾਰੀ ਦਾ ਜ਼ਿਕਰ ਹੈ ਕਿ ਇੱਕ ਘੁਮਿਆਰ, ਵਾਹ ਜੀ ਵਾਹ, ਇਹਨਾਂ ਘੁਮਾਰ ਨਹੀਂ ਲਿਖਿਆ ਘੁਮਿਆਰ ਲਿਖਿਆ ਕਿਉਂਕਿ ਪੰਜਾਬੀ 'ਚ ਅਸੀਂ ਘੁਮਿਆਰ ਹੀ ਆਖਦੇ। ਉਹਨਾਂ ਕਿਹਾ ਜੀ ਇੱਕ ਘੁਮਿਆਰ ਨੇ ਆਪਣੇ ਖੋਤੇ ਦੇ ਉੱਤੇ ਲੂਣ ਮਤਲਬ ਨਮਕ ਲੂਣ ਲੱਦਿਆ, ਲੱਦ ਕੇ ਤੇ ਉਹਨੂੰ ਦਰਿਆ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ 'ਤੇ ਲੈ ਕੇ ਜਾਣਾ ਸੀ ਉਹਨੇ। ਜਿਸ ਵੇਲੇ ਖੋਤਾ, ਉਰਦੂ 'ਚ ਉਹਨੂੰ ਗਧਾ ਆਖਦੇ ਨੇ, ਅੰਗਰੇਜ਼ੀ 'ਚ ਡੌਂਕੀ ਆਖਦੇ ਨੇ, ਜਿਸ ਵੇਲੇ ਖੋਤਾ ਦਰਿਆ ਦੇ ਵਿਚਕਾਰ ਅਪੜਿਆ, ਸੈਂਟਰ ਚੱਪੜਿਆ, ਦਰਮਿਆਨ ਚੱਪੜਿਆ ਤੇ ਖੋਤਾ ਜਿਹੜਾ ਨਾ ਉਹਨੇ ਆਖਿਆ ਵੀ ਭਾਰ ਬੜਾ ਉੱਤੇ, ਇਸ ਕੋ ਤੇ ਜਾਨ ਛੁਡਾਓ ਕਿਉਂਕਿ ਲੂਣ ਤੁਹਾਨੂੰ ਪਤਾ ਬੜਾ ਭਾਰਾ ਹੁੰਦਾ ਹੈ। ਉਹ ਖੋਤਾ ਜਿਹੜਾ ਜਾਣ ਬੁੱਝ ਕੇ ਪਾਣੀ ਦੇ ਵਿੱਚ ਬਹਿ ਗਿਆ। ਪਾਣੀ 'ਚ ਬਹਿ ਗਿਆ ਤੇ ਲੂਣ ਤਾਂ ਤੁਹਾਨੂੰ ਪਤਾ ਪਾਣੀ 'ਚ ਖੁਰ ਜਾਂਦਾ। ਲੂਣ ਉਸੇ ਵੇਲੇ ਪਾਣੀ 'ਚ ਖੁਰ ਗਿਆ ਤੇ ਕਹਾਣੀ ਖਤਮ। ਖੋਤੇ ਤੋਂ ਸਾਰਾ ਵਜ਼ਨ ਲੱਥ ਗਿਆ ਤੇ ਖੋਤੇ ਮਾਰੀ ਟਪੂਸਣੀ ਤੇ ਪਾਣੀ ਤੋਂ ਬਾਹਰ ਤੇ ਨਾਲ ਮਾਰੇ ਬਾਹਰ ਨਿਕਲ ਕੇ ਟੀਟਣੇ। ਹੁਣ ਖੋਤੇ ਤੇ ਟੀਟਣੇ ਮਾਰੇ, ਉਹ ਟੀਟਣੇ ਵੀ ਵਲੈਤੀ ਸਨ। ਵਲੈਤੀ ਹੁੰਦੇ ਨੇ ਕਿ ਜਦੋਂ ਤੁਹਾਡੀ ਔਕਾਤ ਕੁਝ ਹੋਰ ਹੋਵੇ ਤੇ ਕੰਮ ਤੁਸੀਂ ਕੁਝ ਹੋਰ ਕਰੋ। ਤੇ ਉਹ ਖੋਤੇ ਟੀਟਣੇ ਮਾਰੇ ਤੇ ਘੁਮਿਆਰ ਦਾ ਤੇ ਕੰਮ ਹੋ ਗਿਆ। ਉਹਨੇ ਤੇ ਹੁਣ ਮਾਲਕਾਂ ਦਾ ਜਿਹਨਾਂ ਦਾ ਸਮਾਨ ਲੱਦਿਆ ਸੀ, ਮਤਲਬ ਲੂਣ ਲੱਦਿਆ ਸੀ, ਉਹ ਨਾ ਹੁਣ ਉਹਨੂੰ ਭਾੜਾ ਲੱਭਣਾ ਤੇ ਨਾ ਲੂਣ ਦੇ ਪੈਸੇ ਵੀ ਉਲਟੇ ਦੇਣੇ ਪੈਣੇ ਨੇ। ਭਾੜੇ ਦਾ ਮਤਲਬ ਹੁੰਦਾ ਕਿਰਾਇਆ। ਬਹਰਹਾਲ ਘੁਮਿਆਰ ਨੇ ਕਿਹਾ ਵੀ ਇਹ ਖੋਤਾ ਤੇ ਮੈਨੂੰ ਲੈ ਦੇ ਗਿਆ ਹੈ, ਇਹਨੇ ਤਾਂ ਤਬਾਹੀ ਫੇਰ ਦਿੱਤੀ ਹੈ, ਇਹਦਾ ਹੁਣ ਇਲਾਜ ਕਰੀਏ ਕੋਈ। ਘੁਮਿਆਰ ਨੇ ਅਗਲੇ ਦਿਨ ਜਿਹੜਾ ਹੈ ਨਾ ਜੀ ਲੂਣ ਦੇ ਥਾਂ 'ਤੇ ਰੂੰ ਲੱਦ ਲਿਆ। ਲੂਣ ਦੇ ਥਾਂ 'ਤੇ ਰੂੰ ਲੱਦ ਲਿਆ। ਰੂੰ ਮਤਲਬ ਲੋਗੜ। ਲੋਗੜ ਜਿਹੜਾ ਪੁਰਾਣਾ ਰੂੰ ਹੁੰਦਾ ਉਹ ਜ਼ਰਾ ਥੋੜ੍ਹਾ ਭਾਰਾ ਵੀ ਹੁੰਦਾ। ਉਹਨੇ ਘੁਮਿਆਰ ਨੇ ਲੋਗੜ ਲੱਦ ਲਿਆ ਤੇ ਉਹਨੇ ਆਖਿਆ ਵੀ ਇਹ ਹੁਣ ਲੈ ਕੇ ਇੱਕ ਪਾਸੇ ਦੂਸਰੇ ਪਾਸੇ ਜਾਣਾ। ਖੋਤੇ ਨੂੰ ਆਦਤ ਪਈ ਸੀ ਕਿਉਂਕਿ ਰੂੰ ਵੈਸੇ ਤਾਂ ਹਲਕਾ ਹੁੰਦਾ, ਲੋਗੜ ਜ਼ਰਾ ਭਾਰਾ ਹੁੰਦਾ। ਉਹਨੇ ਲੋਗੜ ਲੱਦਿਆ ਸੀ ਪੁਰਾਣਾ ਰੂੰ। ਜਿਸ ਵੇਲੇ ਖੋਤਾ ਫਿਰ ਵਿਚਕਾਰ ਗਿਆ ਤੇ ਉਹ ਦੁਬਾਰਾ ਬਹਿ ਗਿਆ ਪਾਣੀ ਦੇ ਵਿੱਚ। ਉਹਨੇ ਫਿਰ ਆਖਿਆ ਵੀ ਹੁਣ ਇਸ ਵਾਰੀ ਫਿਰ ਜਾਨ ਛੁਡਾਓ। ਹੁਣ ਲੋਗੜ ਨੇ ਪਾਣੀ ਪੀ ਲਿਆ। ਤੁਹਾਨੂੰ ਪਤਾ ਵੀ ਉਹ ਤਾਂ ਰੂੰ ਸੀ, ਉਹਨੇ ਪਾਣੀ ਸਾਰਾ ਪੀ ਲਿਆ। ਤੇ ਜੇ ਲੋਗੜ ਤੁਹਾਡੇ ਸਾਹਮਣੇ ਕੋਈ 2 ਮਣ ਸੀ ਤੇ ਆਪੇ ਸੋਚੋ ਵੀ ਕੀ ਬਣਿਆ ਹੋਏਗਾ ਉਹ ਕਿੰਨੇ ਮਣ ਬਣ ਗਿਆ ਹੋਏਗਾ ਪਾਣੀ ਪੀ ਕੇ। ਉਹ ਜਿਸ ਵੇਲੇ ਇੰਨਾ ਸਾਰਾ ਭਾਰ ਉਹਦੇ 'ਤੇ ਪਿਆ ਖੋਤੇ ਦੇ, ਤੇ ਖੋਤੇ ਦੀ ਤਾਂ ਹੋ ਗਈ ਬੱਸ ਤੇ ਟੰਗਾਂ ਚੌੜ ਹੋ ਗਈਆਂ ਤੇ ਖੋਤੇ ਨੂੰ ਸਮਝ ਨਾ ਆਵੇ ਵੀ ਹੁਣ ਜਾਵਾਂ ਕਿੱਧਰ। ਤੇ ਖੋਤੇ ਨੇ ਆਖਿਆ ਵੀ ਜਨਾਬੇ ਵਾਲੀ ਹੁਣ ਨਾ ਮੈਂ ਟੀਟਣੇ ਮਾਰਾਂਗਾ ਦੇਸੀ ਖੋਤਾ, ਨਾ ਮੈਂ ਵਲੈਤੀ ਟੀਟਣੇ ਮਾਰਾਂਗਾ ਤੇ ਅੱਗੋਂ ਮੈਂ ਹਰਕਤ ਨਹੀਂ ਕਰਦਾ। ਹੁਣ ਇਸ ਲਤੀਫੇ ਨੂੰ ਅੱਜ ਕੱਲ੍ਹ ਦੀ ਸੂਰਤ ਹਾਲ ਦੇ ਉੱਤੇ ਫਿੱਟ ਕਰ ਦੇ ਤੇ ਤੁਹਾਨੂੰ ਆਪ ਸਮਝ ਆਏਗੀ ਵੀ ਇਹ ਮਾਮਲਾ ਹੈ ਕੀ। ਚੌਧਰੀ ਨਿਜ਼ਾਮਦੀਨ ਤਾਂ ਤੁਸੀਂ ਜਾਣਦੇ ਹੀ ਹੋ ਵੀ ਕਿਹੜਾ ਹੈ। ਹੁਣ ਚੌਧਰੀ ਨਿਜ਼ਾਮਦੀਨ ਨੇ ਖੋਤਾ ਲਿਆਂਦਾ। ਖੋਤਾ ਉਹਨੇ ਲਿਆਂਦਾ ਜਿਹੜਾ ਫਾਰਮ 45 ਦੇ ਉੱਤੇ ਲੂਣ ਵਾਲਾ ਜਿਹੜਾ ਕੰਮ ਸੀ, ਉਹਦੇ 'ਚ ਬਹਿਣ ਵਾਲਾ ਕੰਮ ਜਿਹੜਾ ਸੀ, ਖੋਤਾ ਜਿਹੜਾ ਫਾਰਮ 45 'ਤੇ ਹਾਰਿਆ ਸੀ। ਫਾਰਮ 47 ਦੇ ਉੱਤੇ ਉਹ ਜਤੂ ਕੇ ਖੋਤੇ ਨੂੰ ਜਿਹੜਾ ਉਹਨੇ ਹਕੂਮਤ 'ਚ ਵਾੜਿਆ। ਤੇ ਖੋਤੇ ਨੇ ਕਿਹਾ ਵੀ ਅਸੀਂ ਤਾਂ ਸਾਰੀ ਉਮਰ ਹੀ ਇਹ ਕੰਮ ਕੀਤਾ ਹੈ। ਇਹ ਮੈਂ ਹੁਣ ਕੋਈ ਗੁੱਸਾ ਨਾ ਕਰ ਲੈ ਕਿਸੇ ਨੂੰ, ਮੈਂ ਖੋਤਾ ਨਹੀਂ ਆਖਣ ਡਿਆ। ਇਹ ਇੱਕ ਮੈਟਾਫੋਰੀਕਲੀ ਅੰਗਰੇਜ਼ੀ 'ਚ ਇਹਨੂੰ ਆਨੇ, ਐਵੇਂ ਤਸ਼ਬੀਹ ਦੇ ਰਹੇ ਹੈ। ਕੋਈ ਕਿਸੇ ਨੂੰ ਖੋਤਾ ਨਹੀਂ ਆਖਣ ਡਏ, ਮਜ਼ਾਕ ਹੈ, ਜ਼ਰਾ ਐਵੇਂ ਗੁੱਸਾ ਨਹੀਂ ਕਰ ਲੈਣਾ ਇਸ ਗੱਲ 'ਤੇ। ਉਹਨਾਂ ਚੌਧਰੀ ਨਿਜ਼ਾਮਦੀਨ ਨੇ ਆਪਣਾ ਖੋਤਾ ਆਂਦਾ ਦੇਸੀ। ਉਹਨਾਂ ਆਖਿਆ ਵੀ ਇਹ ਚੰਗਾ ਕੰਮ ਦੇਗਾ, ਇਹ ਵਰਤਿਆ ਹੋਇਆ ਆਪੇ, ਬਲਕਿ ਘਰ ਜੰਮਿਆ ਸੀ ਇਹ। ਤੇ 1980 ਦੇ ਵਿੱਚ ਚੌਧਰੀ ਨਿਜ਼ਾਮਦੀਨ ਨੇ ਇਸ ਖੋਤੇ ਨੂੰ ਟ੍ਰੇਨ ਕੀਤਾ ਸੀ ਇਸ ਕੰਮ 'ਤੇ।
ਇਹ ਉਸ ਵੇਲੇ ਦੇ ਚੌਧਰੀ ਨਿਜ਼ਾਮਦੀਨ ਸਾਹਿਬ, ਜਨਰਲ ਜ਼ਿਆਉਲ ਹੱਕ ਸਾਹਿਬ ਹੀ ਇਹਨਾਂ ਨੂੰ ਪੈਦਾ ਪੂਦਾ ਕਰਕੇ ਲਿਆਏ ਸਨ, ਜਨਰਲ ਜਲਾਨੀ ਸਾਹਿਬ, ਤੇ ਘਰ ਦਾ ਹੀ ਖੋਤਾ ਸੀ, ਇਹਦੇ ਟੀਟਣਿਆਂ ਦਾ ਵੀ ਪਤਾ ਸੀ ਤੇ ਸਾਰੀਆਂ ਗੱਲਾਂ ਦਾ ਪਤਾ ਸੀ। ਉਹਨਾਂ ਕਿਹਾ ਇਹਨੂੰ ਲੈ ਆਓ। ਜਿਸ ਵੇਲੇ ਉਹਨਾਂ ਉਹਦੇ ਉੱਤੇ ਲੱਦ ਕੇ ਤੇ ਹੁਣ ਕੰਮ ਸ਼ੁਰੂ ਕੀਤਾ ਤੇ ਖੋਤਾ ਮਾਰਦਾ ਜਨਾਬ ਹੁਣ ਵਲੈਤੀ ਟੀਟਣੇ। ਪਹਿਲਾ ਟੀਟਣਾ ਖੋਤੇ ਨੇ ਇਹ ਮਾਰਿਆ ਕਿ ਇੱਕ ਕਮੇਟੀ, ਉਹਨੂੰ ECC ਆਖਦੇ ਨੇ, ਇਕਨੋਮਿਕ ਕੋਆਰਡੀਨੇਸ਼ਨ ਕਮੇਟੀ, ਪਾਕਿਸਤਾਨ ਦੇ ਜਾਂ ਕਿਸੇ ਵੀ ਮੁਲਕ ਦੇ, ਬਲਕਿ ਪਾਕਿਸਤਾਨ 'ਚ ਉਹਦਾ ਨਾਂ ECC ਹੈ, ਦੂਜੇ ਮੁਲਕਾਂ 'ਚ ਹੋਰ ਹੋਏਗਾ। ਇੱਥੇ ਜਿੰਨੇ ਵੀ ਵੱਡੇ ਵੱਡੇ ਰੁਪਈਏ ਪੈਸੇ ਦੇ ਬਾਰੇ ਜਿਹੜੇ ਵੀ ਫੈਸਲੇ ਹੁੰਦੇ ਨੇ ਨਾ, ਵੀ ਖਾਦ 'ਤੇ ਕਿੰਨੀ ਸਬਸਿਡੀ ਦੇਣੀ ਹੈ, ਤੇ ਖਾਦ 'ਤੇ ਗੈਸ ਦੇਣੀ ਹੈ ਤਾਂ ਕਿੱਡੀ ਸਸਤੀ ਦੇਣੀ ਹੈ ਮਿੱਲਾਂ ਨੂੰ, ਜਾਂ ਬਾਹਰੋਂ ਖਾਦ ਮੰਗਵਾਉਣੀ ਹੈ, ਮੈਂ ਤੁਹਾਡੇ ਕੰਮ ਦੀਆਂ ਗੱਲਾਂ ਜ਼ਿਮੀਂਦਾਰਾਂ ਦੀਆਂ ਕਰਨ ਡਿਆ, ਹੋਰ ਵੀ ਹਰ ਸ਼ੈ ਹੀ ਜਿਹੜੀ ਬਾਹਰੋਂ ਆਉਣੀ ਹੈ ਜਾਂ ਜਾਣੀ ਹੈ, ਜਾਂ ਕੋਈ ਵੀ ਕਾਰੋਬਾਰੀ ਫੈਸਲੇ ਹੋਣੇ ਨੇ, ਉਹ ECC ਦੇ ਵਿੱਚ ਹੀ ਹੁੰਦੇ ਨੇ। ਅਤੇ ਸਭ ਤੋਂ ਵੱਡਾ ਅਤੇ ਤਗੜਾ ਫੋਰਮ ਇਹ ਹੁੰਦਾ। ਅਤੇ ਇਹ ਜਿਹੜਾ ਦੇਸੀ ਖੋਤਾ ਸੀ ਚੌਧਰੀ ਨਿਜ਼ਾਮਦੀਨ ਦਾ, ਇਹਨੇ, ਹਾਲਾਂਕਿ ਨਿਜ਼ਾਮਦੀਨ ਸਾਹਿਬ ਆਪਣਾ ਵਲੈਤੀ ਵੀ ਲੈ ਕੇ ਆਏ ਸਨ, ਵਜ਼ੀਰੇ ਖਜ਼ਾਨਾ ਉਹਨਾਂ ਆਪਣਾ ਵਲੈਤੀ ਲਿਆ ਕੇ ਖੱਚਰ ਲਾਇਆ ਸੀ ਜਿਹੜਾ ਭਾਰ ਬਹੁਤਾ ਚੁੱਕੇਗਾ ਔਰੰਗਜ਼ੇਬ ਸਾਹਿਬ ਨੂੰ। ਇਹ ਜਿਹੜਾ ਦੇਸੀ ਖੋਤਾ ਸੀ, ਇਹਨੇ ਔਰੰਗਜ਼ੇਬ ਸਾਹਿਬ ਦਾ ਨਾਂ ਉੱਥੋਂ ਕੱਟਿਆ ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਪਣਾ ਪਾ ਦਿੱਤਾ, ਅਤੇ ਨਾਲ ਇਸਹਾਕ ਡਾਰ ਸਾਹਿਬ ਦਾ ਵੀ ਉਹਦੇ 'ਚ ਨਾਂ ਪਾ ਦਿੱਤਾ ਕਿ ਇਹ ਫੈਸਲੇ ਤਾਂ ਅਸੀਂ ਕਰਨੇ ਨੇ। ਮਤਲਬ ਕਿ ਪਾਣੀ ਦੇ ਵਿਚਕਾਰ ਜਾ ਕੇ ਬਹਿ ਗਿਆ ਖੋਤਾ ਲੂਣ ਸਣੇ ਕਿ ਹੁਣ ਮੈਂ ਵਜ਼ੀਰ ਆਜ਼ਮ 'ਤੇ ਬਣ ਗਿਆ, ਅਤੇ ਹੁਣ ਮੇਰਾ ਤੁਸੀਂ ਕੀ ਕਰ ਸਕਦੇ ਹੋ ਨਿਜ਼ਾਮਦੀਨ ਸਾਹਿਬ। ਅਤੇ ਦੇਸੀ ਖੋਤਾ ਅਤੇ ਵਲੈਤੀ ਟੀਟਣੇ, ਔਕਾਤ ਤੋਂ ਵੱਧ ਉਹਨੇ ਟੀਟਣੇ ਮਾਰਨੇ ਸ਼ੁਰੂ ਕਰਤੇ। ਉਹਨੇ ਕਿਹਾ ECC 'ਚੋਂ ਔਰੰਗਜ਼ੇਬ ਨੂੰ ਫਾਰਗ ਕਰਕੇ ਆਪਣਾ ਨਾਮ ਵੀ ਪਾ ਦਿੱਤਾ ਅਤੇ ਨਾਲ ਡਾਰ ਸਾਹਿਬ ਦਾ ਵੀ ਪਾ ਦਿੱਤਾ। ਜਿਸ ਵੇਲੇ ਚੌਧਰੀ ਨਿਜ਼ਾਮਦੀਨ ਨੂੰ ਪਤਾ ਲੱਗਾ, ਜਿਹੜਾ ਕਿ ਇਸ ਵੇਲੇ ਘੁਮਿਆਰ ਦਾ ਰੂਪ ਦੇ ਵਿੱਚ ਹੈ, ਅਤੇ ਤੁਹਾਨੂੰ ਤਾਂ ਪਤਾ ਹੀ ਹੈ ਵੀ ਘੁਮਿਆਰ ਖੋਤੇ ਨੂੰ ਫਿਰ ਕਿਵੇਂ ਤੋੜਦਾ ਜਦੋਂ ਉਹਨੇ ਤੋੜਨਾ ਹੋਵੇ। ਉਹਨੇ ਇੱਕ ਤੇ ਉੱਤੇ ਲੱਦਿਆ ਫਿਰ ਲੋਗੜ, ਅਤੇ ਲੋਗੜ ਲੱਦਣ ਤੋਂ ਬਾਅਦ ਉਹਨੇ ਪਿੱਛੇ ਘੁਮਿਆਰ ਦਾ ਜਿਹੜਾ ਡੰਡਾ ਹੁੰਦਾ ਨਾ, ਉਹਦੇ ਉੱਤੇ ਕੋਈ ਕਿੱਲ ਛਿੱਲ ਨਹੀਂ ਹੁੰਦਾ ਤਾਂ ਕਿ ਜ਼ਖਮ ਨਾ ਹੋ ਜਾਏ, ਸਿੱਧਾ ਬਿਲਕੁਲ ਪਲੇਨ ਡੰਡਾ ਹੁੰਦਾ, ਪੱਧਰ ਸਿੱਧਾ। ਉਹਨੇ ਪਿੱਛੇ ਖੁੱਚਾਂ 'ਚ ਰੱਖ ਕੇ ਜਿਸ ਵੇਲੇ ਡੰਡਾ ਦਿੱਤਾ ਨਾ, 2 ਡੰਡੇ ਦਿੱਤੇ, ਅਤੇ ਖੋਤਾ ਫਿਰ ਇੱਕ ਤਾਂ ਲੋਗੜ ਦਾ ਵਜ਼ਨ ਜ਼ਿਆਦਾ ਸੀ, ਅਤੇ ਫਿਰ ਟੀਟਣਾ ਵੀ ਕੀ ਨਿਕਲਣਾ ਸੀ, ਬਸ ਚੀਕ ਜੀ ਨਿਕਲੀ ਅਤੇ ਚੁੱਪ ਕਰਕੇ ਪਾਣੀ ਦੇ ਵਿੱਚੋਂ ਨਿਕਲ ਕੇ ਅਤੇ ਅਗਲੇ ਪਾਸੇ ਤੁਰ ਪਿਆ, ਅਤੇ ਉਹ ਭਾਰ ਵੀ ਚੁੱਕਿਆ। ਉਹੀ ਕੰਮ ਉਹਨਾਂ ਨੇ, ਚੌਧਰੀ ਨਿਜ਼ਾਮਦੀਨ ਨੇ ਇਹਨਾਂ ਦੇ ਨਾਲ ਕੀਤਾ। ਅਤੇ ਇਹ ਸੁੱਤੇ ਸਨ, ਉਹਨਾਂ ਬਿਊਰੋਕਰੇਸੀ ਨੂੰ ਆਪੇ ਹੀ ਕਹਿ ਕੇ ਅਤੇ ਸ਼ਹਿਬਾਜ਼ ਸ਼ਰੀਫ ਦਾ ਨਾਂ ਉਸ ਕਮੇਟੀ 'ਚੋਂ ਹਟਵਾ ਦਿੱਤਾ, ਔਰੰਗਜ਼ੇਬ ਸਾਹਿਬ ਦਾ ਨਾਂ ਉੱਥੇ ਪਾਇਆ, ਅਤੇ ਨਾਲ ਇਸਹਾਕ ਡਾਰ ਦੀ ਵੀ ਉੱਥੋਂ ਛੁੱਟੀ ਕਰਵਾ ਦਿੱਤੀ ਅਤੇ ਨੋਟੀਫਿਕੇਸ਼ਨ ਕਢਵਾ ਦਿੱਤਾ। ਉਹਨਾਂ ਕਿਹਾ ਲੈ ਪੁੱਤਰ ਤੂੰ ਬਹਿ, ਜ਼ਰਾ ਲੂਣ ਤੇਰੇ 'ਤੇ ਲੱਦਿਆ ਸੀ, ਤੂੰ ਬਹਿ ਪਾਣੀ ਦੇ ਵਿੱਚ, ਅਸੀਂ ਤੇਰੇ 'ਤੇ ਲੋਗੜ ਲਾਦੇ। ਹੁਣ ਮਾਲ ਪਾਣੀ ਸਾਰਾ ਚੌਧਰੀ ਨਿਜ਼ਾਮਦੀਨ ਨੇ ਆਪਣੇ ਕੋਲ ਰੱਖ ਲਿਆ, ECC ਦਾ ਫੈਸਲਾ ਅਤੇ ਦੂਜੇ ਫੈਸਲੇ, ਅਤੇ ਜਿਹੜਾ ਗਾਲਮੰਦਾ ਪਬਲਿਕ ਨੇ ਕਰਨਾ ਉਹ ਸਾਰਾ ਪਬਲਿਕ ਇਹਨਾਂ ਨੂੰ ਕਰੇਗੀ। ਅਤੇ ਇਹ ਮਾਰਨਗੇ ਦੇਸੀ ਖੋਤੇ ਵਲੈਤੀ ਟੀਟਨੇ ਮਾਰਨਗੇ। ਉਹ ਵੀ ਤੁਹਾਨੂੰ ਦੂਜੀ ਗੱਲ ਵੀ ਦੱਸਦੇ, ਦੇਸੀ ਖੋਤੇ ਵਲੈਤੀ ਟੀਟਨੇ ਜਿਹੜੇ ਉਧਰ ਉਸ ਪਾਸੇ ਪੰਜਾਬ 'ਚ ਮਾਰਨ ਡਏ ਨੇ, ਉਹ ਵੀ ਤੁਹਾਨੂੰ ਦੱਸਦੇ। ਪਰ ਸੈਂਟਰ ਦੇ ਵਿੱਚ ਜਿਹੜੀ ਇਹਨਾਂ ਦੀ ਹਾਲਤ ਕਰ ਦਿੱਤੀ ਹੈ ਚੌਧਰੀ ਨਿਜ਼ਾਮਦੀਨ ਨੇ, ਇਹਨਾਂ ਦੇ ਪੱਲੇ ਕੁਛ ਨਹੀਂ। ਵਜ਼ੀਰੇ ਦਾਖਲਾ ਉਹਨਾਂ ਆਪਣਾ ਦੇ ਦਿੱਤਾ ਹੈ, ਜਿਹਦੇ ਥੱਲੇ ਪੁਲਿਸ ਅਤੇ ਸਾਰਾ FIA ਅਤੇ ਮਨੀ ਲਾਂਡਰਿੰਗ ਅਤੇ ਸਭ ਮਾਲ ਪਾਣੀ ਉਹਨੂੰ ਦੇ ਦਿੱਤਾ ਹੈ, ਮੋਹਸਨ ਨਕਵੀ ਨੂੰ। ਖਜ਼ਾਨਾ ਵੀ ਆਪਣਾ ਲਾਤਾ ਹੈ, ਅਤੇ ਖਾਰਜਾ ਦੇ ਵਿੱਚ ਵੀ ਇੱਕ ਅੱਧਾ ਬੰਦਾ ਆਪਣਾ ਛੱਡਿਆ, ਜਲੀਲ ਨਾਂ ਦਾ। ਇਸ ਸੂਰਤ ਹਾਲ ਦੇ ਵਿੱਚ ਹੁਣ ਖੋਤਾ ਭਾਵੇਂ ਪਾਣੀ 'ਚ ਬਵੇ ਅਤੇ ਭਾਵੇਂ ਨਾ ਬਵੇ, ਉਹਦਾ ਇਲਾਜ ਚੌਧਰੀ ਨਿਜ਼ਾਮਦੀਨ ਨੇ ਪਹਿਲਾਂ ਹੀ ਕੀਤਾ ਹੈ। ਹੁਣ ਆਉਣੇ ਦੂਜੇ ਪਾਸੇ ਇਹ ਹੈ ਕਿ ਪੰਜਾਬ ਦੇ ਵਿੱਚ, ਮੈਂ ਜਿਸ ਤਰ੍ਹਾਂ ਤੁਹਾਨੂੰ ਆਖਿਆ ਹੈ ਵੀ ਅਗਰ ਬੰਦੇ ਦੀ ਔਕਾਤ ਘੱਟ ਹੋਵੇ ਅਤੇ ਕੰਮ ਵੱਡੇ ਵੱਡੇ ਕਰੇ, ਅਤੇ ਪੰਜਾਬ ਦੇ ਵਿੱਚ ਕੰਮ ਇਹਨਾਂ ਦੇ ਪੱਲੇ ਕੋਈ ਹੈ ਨਹੀਂ, ਅਤੇ ਆਂਦੇ ਨੇ ਵੀ ਹੈਲੀਕਾਪਟਰ ਦੇ ਉੱਤੇ 50 ਰੁਪਈਏ ਫੀ ਕਿਲੋਮੀਟਰ ਖਰਚਾ ਪੈਂਦਾ। ਇਹ ਨਾ ਸਾਨੂੰ ਦੱਸਿਆ ਇੱਕ ਤੇ ਦੂਜੀ ਗੱਲ ਇਹ ਦੱਸਣ ਡਏ ਨੇ ਵੀ ਬਾਜੀ ਦੀ ਜਿਹੜੀ ਗੱਡੀ ਦੇ ਟਾਇਰ ਨੇ ਨਾ, ਉਹ 2 ਕਰੋੜ ਅਤੇ 73 ਲੱਖ ਰੁਪਈਏ ਦੇ ਟਾਇਰ ਪੈਣੇ ਨੇ। ਅਤੇ ਹੁਣ ਪਬਲਿਕ ਪੁੱਛਣ ਲੱਗ ਪਈ ਹੈ ਵੀ ਆਪ 3-3 ਕਰੋੜ ਦੇ ਟਾਇਰ ਗੱਡੀ ਦੇ, ਅਤੇ ਸਾਨੂੰ 10 ਰੁਪਈਏ ਚੀਨੀ ਦੇ, ਅਤੇ ਆਪ ਦੇਸੀ ਖੋਤੇ ਹੋ ਅਤੇ ਵਲੈਤੀ ਟੀਟਣੇ ਮਾਰਦੇ ਹੋ ਅਤੇ ਸਾਡਾ ਰਾਹ ਲੈ ਗਏ ਹੋ। ਇਹ ਤਾਂ ਉਹਨਾਂ ਨਾਲ ਹੋਏ 2 ਮਾਮਲੇ, ਹੁਣ ਚੱਲਣੇ ਤੀਸਰੇ ਮਾਮਲੇ 'ਤੇ। ਤੀਜਾ ਮਾਮਲਾ ਇਹ ਹੋਇਆ ਕਿ ਉਹ ਜਿਹੜੇ ਸਾਡੇ ਇੱਕ ਦੋਸਤ ਸ਼ੇਖੂਪੁਰੇ ਤੋਂ ਨੇ ਨੂਨ ਲੀਗ ਦੇ, ਜਵੇਦ ਲਤੀਫ ਸਾਹਿਬ, ਉਹ ਵੀ ਟੀਟਣੇ ਮਾਰ ਰਹੇ ਨੇ। ਉਹ ਆਂਦੇ ਨੇ ਜੀ ਮੈਨੂੰ ਹਰਾਤਾ, ਬਾਕੀ ਸਾਰਿਆਂ ਨੂੰ ਜਿਤਾ ਦਿੱਤਾ ਹੈ, ਜੇ ਬਾਕੀਆਂ ਨੂੰ ਜਿਤਾਉਣਾ ਸੀ ਤਾਂ ਮੈਨੂੰ ਵੀ ਜਿਤਾ ਦੇਣਾ ਸੀ। ਬਾਕੀਆਂ 'ਤੇ ਲੋਗੜ ਥੋੜ੍ਹਾ ਲੱਦਿਆ, ਮੇਰੇ 'ਤੇ ਲੋਗੜ ਬਹੁਤਾ ਲੱਦ ਛੱਡਿਆ। ਉਹਨਾਂ ਆਖਿਆ ਮੈਨੂੰ ਫਾਰਮ 47 ਦੇ ਨਾਲ ਨਹੀਂ ਜਿਤਾਇਆ ਗਿਆ, ਖਵਾਜਾ ਆਸਫ ਨੂੰ ਜਿਤਾ ਦਿੱਤਾ, ਬਾਕੀ ਸਾਰਿਆਂ ਨੂੰ ਜਿਤਾ ਦਿੱਤਾ, ਮੈਨੂੰ ਕਿਉਂ ਨਹੀਂ ਜਿਤਾਇਆ। ਉਹਨਾਂ ਆਖਿਆ ਜਿਸ ਵੇਲੇ ਮੈਂ ਧਮਕੀ ਲਾਈ ਵੀ ਮੇਰਾ 121 ਅਤੇ 120 ਸ਼ਾਇਦ ਉਹਨਾਂ ਦੇ ਹਲਕੇ ਦਾ ਨੰਬਰ, ਇਹਨਾਂ ਨੂੰ ਖੋਲ੍ਹੋ, ਅਤੇ ਉਹਨਾਂ ਕਿਹਾ ਫਿਰ NA 115 ਅਤੇ 116 ਹੈ ਮੇਰਾ ਖਿਆਲ ਉਹਨਾਂ ਦੇ ਹਲਕੇ ਦਾ ਨੰਬਰ। ਉਹਨਾਂ ਆਖਿਆ ਵੀ ਅੱਗੋਂ ਮੈਨੂੰ ਜਵਾਬ ਇਹ ਮਿਲਿਆ ਵੀ ਜੇ ਆਪਣਾ ਖਲਵਾਉਣਾ ਹੀ ਤਾਂ ਅਸੀਂ ਨਵਾਜ਼ ਸ਼ਰੀਫ ਦਾ ਵੀ ਖੋਲ੍ਹ ਦੇਣਾ। ਆਹੋ, ਹਲਕੇ ਦੀ ਗੱਲ ਕਰਨ ਡਿਆ ਮੈਂ, ਹਲਕੇ ਦੀ। ਉਹਨਾਂ ਆਖਿਆ ਵੀ ਨਵਾਜ਼ ਸ਼ਰੀਫ ਦਾ ਜਿਹੜਾ NA 130 ਹੈ ਨਾ, ਜਿੱਥੋਂ ਉਹ ਹਾਰਿਆ ਅਸਲ ਦੇ ਵਿੱਚ, ਤੇ
ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਕੋ ਅਸੀਂ ਉਹ ਵੀ ਖੋਲ੍ਹ ਦੇਣਾ ਅਤੇ ਉਹ ਹਲਕੇ 'ਚੋਂ ਤਾਂ ਹਾਰਿਆ ਅਤੇ ਉਹ ਵੀ ਨੰਗਾ ਹੋ ਜਾਏਗਾ। ਅਤੇ ਜਵੇਦ ਲਤੀਫ ਨੇ ਕਿਹਾ ਜੀ ਮੈਂ ਬਲੈਕਮੇਲ ਹੋ ਗਿਆ, ਮੈਂ ਚੁੱਪ ਕਰਕੇ ਬਹਿ ਗਿਆ ਵੀ ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਬਿਜ਼ਤ ਕੀ ਕਰਾਵਾਂ ਇਸ ਉਮਰੇ। ਪਰ ਉਹਨਾਂ ਗਿਲਾ ਕੀਤਾ, ਉਹਨਾਂ ਕਿਹਾ ਜੀ ਇਹ ਸਾਡੇ ਨਾਲ ਜ਼ਿਆਦਤੀ ਹੋਈ ਹੈ। ਉਹਦੇ ਜਵਾਬ ਦੇ ਵਿੱਚ ਹਨੀਫ ਅਬਾਸੀ ਸਾਹਿਬ ਨੇ, ਇੱਕ ਬੜਾ ਤਗੜਾ ਮੰਨਿਆ ਪਰਮੰਨਿਆ ਸਹਾਫੀ ਹੈ ਨਈਮ ਅਸ਼ਰਫ ਬੱਟ, ਉਹਨੂੰ ਇੱਕ ਇੰਟਰਵਿਊ ਦੇ ਮਾਰਿਆ। ਉਹਦੇ 'ਚ ਉਹਨੇ ਆਖਿਆ ਵੀ ਯਾਰ ਇਹ ਜਵੇਦ ਲਤੀਫ ਦੇ ਬਾਰੇ ਲੋਕੀ ਆਉਂਦੇ ਸਨ ਵੀ ਇਹ ਬਸ ਐਵੇਂ ਹੀ ਫੱਕੜ ਹੀ ਹੈ ਬੰਦਾ, ਅਤੇ ਮੈਂ ਨਹੀਂ ਸੀ ਮੰਨਦਾ, ਮੈਂ ਇਹਦੀਆਂ ਸਿਫਾਰਿਸ਼ਾਂ ਕਰਦਾ ਸਾਂ ਅਤੇ ਮੈਂ ਇਹ ਗੱਲ ਕਿਸੇ ਦੀ ਮੰਨਦਾ ਨਹੀਂ ਸੀ। ਲੇਕਿਨ ਹੁਣ ਇਹਨੇ ਜਿਹੜੀਆਂ ਕਰਤੂਤਾਂ ਸ਼ੁਰੂ ਕੀਤੀਆਂ ਨੇ ਉੱਥੋਂ ਵਾਕਈ ਲੱਗਦਾ ਵੀ ਇਹ ਫੱਕੜ ਬੰਦਾ ਹੈ। ਇਹ ਪੂਰੀ ਲੀਡਰਸ਼ਿਪ ਦੀ ਤਬਾਹੀ ਕਰਨ 'ਤੇ ਲੱਗਾ ਹੈ। ਇਹ ਜੇ ਹਾਰ ਗਿਆ ਤਾਂ ਹੁਣ ਸਬਰ ਕਰੇ, ਚੁੱਪ ਕਰਕੇ ਬਵੇ। ਅਤੇ ਇਹ ਰੌਲਾ ਕਿਉਂ ਐਡਾ ਪਾਉਂਦਾ ਹੈ? ਉਹ ਉਹਦੇ ਵਿੱਚ ਅਸਲ ਸ਼ਾਇਰ ਇਹ ਕਹਿਣਾ ਚਾਹੁੰਦਾ ਹੈ, ਬਾਸੀ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਵੀ ਮੂਰਖਾ, ਜੇ ਸਾਨੂੰ 47 ਤੇ ਉਹਨਾਂ ਜਿਤਾਤਾ ਹੈ, ਸਾਡਾ ਦਾਅ ਲੱਗਣ ਡਿਆ ਹੈ, ਸਾਡਾ ਲੱਗ ਲੈਣ ਦੇ ਤੇਰੇ 'ਤੇ ਲੋਗੜ ਭਿੱਜਿਆ ਹੋਇਆ ਲੱਦਿਆ ਹੈ, ਅਸੀਂ ਖਾਲੀ ਪਾਣੀ 'ਚੋਂ ਲੰਘਣ ਡਏ ਹਾਂ, ਸਾਨੂੰ ਆਪਣੀ ਚੋਬੀ ਲਾ ਲੈਣ ਦੇ ਵਿੱਚੋਂ ਦੀ ਅਸੀਂ ਕੋਈ ਮਾਲ ਪਾਣੀ ਬਣਾ ਲਈਏ ਕੋਈ ਸਾਲ 2 ਸਾਲ, ਸਾਡਾ ਕੋਈ ਬੇੜਾ ਗਰਕ ਕਰਨ ਡਿਆ। ਉਹਨਾਂ ਉਹਨੂੰ ਇੱਕ ਤਾਂ ਧਮਕੀ ਦਿੱਤੀ ਵੀ ਤੂੰ ਬੰਦੇ ਦਾ ਪੁੱਤਰ ਬਣ ਜਾ ਵਰਨਾ ਤੇਰਾ ਇਲਾਜ ਕਰ ਦਿਆਂਗੇ। ਦੂਜੇ ਪਾਸੇ ਉਹਨਾਂ ਪੈਗਾਮ ਭੇਜਿਆ ਖਵਾਜੇ ਆਸਫ ਨੂੰ, ਜਿਹੜਾ ਆਂਦਾ ਸੀ ਵੀ ਜਨਰਲ ਬਾਜਵਾ ਨੂੰ ਅਸੀਂ ਲੈ ਕੇ ਆਉਣਾ, ਅਸੈਂਬਲੀ ਦੇ ਵਿੱਚ ਹਾਜ਼ਰ ਕਰਨਾ, ਲੈਨ ਹਾਜ਼ਰ ਕਰਨਾ। ਹਨੀਫ ਅਬਾਸੀ ਨੇ ਕਿਹਾ ਹੈ ਵੀ ਇਹ ਉਹੀ ਜਨਰਲ ਬਾਜਵਾ ਹੈ ਜਿਹਨੂੰ ਵਟਸਐਪ 'ਤੇ ਪੈਗਾਮ ਭੇਜ ਕੇ ਤੁਸੀਂ ਹਲਕਾ ਜਿੱਤਿਆ ਸੀ। ਜਦੋਂ ਤੁਸੀਂ 2013 'ਚ ਹਾਰ ਗਏ ਸੋ, ਅਤੇ ਇਹਨਾਂ ਨੂੰ ਹੀ ਪੈਗਾਮ ਭੇਜਿਆ ਸੀ, ਇਹਨਾਂ ਤੁਹਾਨੂੰ ਜਿਤਾਇਆ ਸੀ। ਕੁਝ ਸ਼ਰਮ ਕਰੋ, ਹਯਾ ਕਰੋ, ਅਤੇ ਕੁਝ ਖਿਆਲ ਕਰੋ ਪੁਰਾਣੇ ਤਲਕ ਦਾ, ਅਤੇ ਸਾਡਾ ਵੀ ਖਿਆਲ ਕਰੋ। ਖੁੱਚਾਂ 'ਚ ਡੰਡਾ ਪੈਣਾ ਸਾਰਿਆਂ ਦੇ। ਬੰਦੇ ਦੇ ਪੁੱਤਰ ਬਣੋ ਅਤੇ ਟੀਟਣੇ ਵੀ ਦੇਸੀ ਮਾਰੋ, ਕਿਉਂਕਿ ਖੋਤਾ ਦੇਸੀ ਹੈ। ਜੇ ਦੇਸੀ ਖੋਤੇ ਨੇ ਵਲੈਤੀ ਟੀਟਣੇ ਮਾਰੇ ਤਾਂ ਹਾਲਾਤ ਬੜੇ ਬੁਰੇ ਹੋ ਜਾਣੇ ਨੇ। ਇਹ ਹੁਣ ਹਾਲਾਤ ਜੇ ਤੁਹਾਡੇ ਸਾਹਮਣੇ ਰੱਖਣੇ ਸਨ। ਪਿੰਡਾਂ ਦੇ ਬੰਦਿਆਂ ਨੂੰ ਸਮਝ ਆ ਗਈ ਹੋਏਗੀ ਵੀ ਇਹ ਦੇਸੀ ਖੋਤਾ ਚੌਧਰੀ ਨਿਜ਼ਾਮਦੀਨ ਲਿਆਇਆ, ਜਿਹੜਾ ਉਹਦਾ ਆਪਣਾ ਖੋਤਾ ਹੈ। ਅਤੇ ਹੁਣ ਸਾਨੂੰ ਤਾਂ ਚੌਧਰੀ ਨਿਜ਼ਾਮਦੀਨ ਇਹੀ ਦੱਸਣ ਡਿਆ ਵੀ ਇਹ ਖੋਤਾ ਨਹੀਂ, ਖੱਚਰ ਹੈ। ਅਤੇ ਇਹ ਖੋਤੇ ਦੇ ਵੀ ਕੰਨ 'ਚ ਨਿਜ਼ਾਮਦੀਨ ਇਹੀ ਆਖਣ ਡਿਆ ਵੀ ਟੀਟਣੇ ਇਹੋ ਜਿਹੇ ਮਾਰੋ ਵੀ ਤੁਸੀਂ ਖੱਚਰ ਹੀ ਲੱਗੋ। ਪਰ ਚੌਧਰੀ ਨਿਜ਼ਾਮਦੀਨ ਨੂੰ ਵੀ ਕੋਈ ਦੱਸੇ ਵੀ ਇਹ ਪਾਣੀ 'ਚ ਬਹਿਣ ਵਾਲਾ ਖੋਤਾ ਹੈ। ਇਹ 'ਤੇ ਜਿਹੜੀ ਵੀ ਭਾਰੀ ਸ਼ੈ ਲੱਦੋਗੇ ਨਾ, ਖੋਤਾ ਐਡਾ ਬੇਵਕੂਫ ਹੈ ਵੀ ਇਹਨੇ ਪਾਣੀ 'ਚ ਬਹਿਣਾ ਹੈ। ਲੂਣ ਲੱਦੋਗੇ ਤਦ ਵੀ ਅਤੇ ਲੋਗੜ ਲੱਦੋਗੇ ਤਦ ਵੀ। ਇਹਨੇ ਨਾ ਆਪਣੇ ਪੱਲੇ ਕੋਈ ਸ਼ੈ ਛੱਡਣੀ ਹੈ ਅਤੇ ਨਾ ਕਿਸੇ ਦੇ ਪੱਲੇ ਕੋਈ ਸ਼ੈ ਛੱਡਣੀ ਹੈ। ਇਹ ਤੁਸਾਂ ਅਜ਼ਾਬ ਆਪਣੇ ਗਲ ਪਾ ਲਿਆ ਜੇ ਨਿਜ਼ਾਮਦੀਨ ਸਾਹਿਬ। ਅਤੇ ਇਹ ਹੁਣ ਤੁਹਾਡੇ ਨਾਲ ਹੋਣਾ ਇਹ ਹੈ ਕਿ ਇਹ ਖੋਤੇ ਦੇ ਉੱਤੇ ਜਿਹੜਾ ਮਾਲ ਹੈ ਨਾ, ਤੁਹਾਨੂੰ ਹੀ ਸਿਰ 'ਤੇ ਚੁੱਕ ਕੇ ਇਹ ਟੱਪਣਾ ਪੈਣਾ ਹੈ, ਅਤੇ ਬੁਰਾਈ ਵੀ ਤੁਹਾਨੂੰ ਲੱਭਣੀ ਹੈ, ਅਤੇ ਟੀਟਣੇ ਵੀ ਤੁਹਾਨੂੰ ਆਪ ਹੀ ਮਾਰਨੇ ਪੈਣੇ ਨੇ। ਬਾਕੀ ਤੁਸੀਂ ਅੱਗੋਂ ਆਪ ਸਿਆਣੇ ਜੇ। ਮੈਨੂੰ ਹੁਣ ਦਿਓ ਇਜਾਜ਼ਤ, ਤੇ ਰੱਬ ਰਾਖਾ।